व्यूअर्स वेलकम बैक फ्रॉम प्रोग्राम। सो व्यूअर्स एंड सैक्शन में आप गलबात करन जा रहे हैं कि मीडिया रिपोर्टां अनुसार खडूर साहिब तो MP बने भाई अमृतपाल सिंह नूं 5 जुलाई नूं डिब्रूगढ़ आसाम जेल चों दिल्ली लिआंदा जावेगा, जिथे वो संसद मैंबर वजों सौं चक्कणगे। पर उन्हां ते 10 सख्त शर्तां लगाईਆਂ ਗਈਆਂ ਹਨ ਜਿਹੜੀਆਂ कि पूरी तरह जलील करने वालियां ਹਨ। सो इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ और ਨਾਲ ਹੀ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਵੀ ਅਸੀਂ ਤਾਂ 40 ਸਾਲ ਪਹਿਲਾਂ ਭਾਰਤ ਦੇ ਇਲੈਕਟਰਲ ਸਿਸਟਮ ਜਾਂ ਉਹਨਾਂ ਦੇ ਸਾਰੇ ਹੀ ਅਖੌਤੀ ਲੋਕਤੰਤਰ ਉਹ ਸਾਰੇ ਨਾਲੋਂ ਜਿਹੜਾ ਉਹ ਰਿਸ਼ਤਾ ਤੋੜ ਲਿਆ ਸੀ ਔਰ ਅਸੀਂ ਆਜ਼ਾਦ ਖਾਲਿਸਤਾਨ ਦੀ ਸੰਘਰਸ਼ ਦੇ ਇੱਕ ਸਿਪਾਹੀ ਹਾਂ। ਇਸ ਲਈ ਸਾਡਾ ਹਮੇਸ਼ਾ ਹੀ ਇਹ ਯਕੀਨ ਰਿਹਾ ਹੈ ਕਿ ਭਾਈ ਉਸ ਸਿਸਟਮ ਚੋਂ ਸਿੱਖਾਂ ਲਈ ਕੁਛ ਨਹੀਂ ਨਿਕਲਣਾ। ਲੇਕਿਨ ਫਿਰ ਵੀ ਕਿਉਂਕਿ ਲੋਕਲ ਹਾਲਾਤ ਔਰ ਸਰਕਮਸਟੈਂਸਿਸ ਕਈ ਵਾਰ ਕੁਛ ਇਸ ਕਿਸਮ ਦਾ ਬਣਾ ਦਿੰਦੇ ਨੇ ਕਿ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਤੁਹਾਨੂੰ ਸੁਣਨੀ ਵੀ ਪੈਂਦੀ ਹੈ। ਇਹੀ ਕਾਰਨ ਹੈ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਭਾਈ ਸਰਬਜੀਤ ਸਿੰਘ ਜਾਂ ਸਰ ਸਿਮਰਨਜੀਤ ਸਿੰਘ ਮਾਨ ਵਰਗੀਆਂ ਸ਼ਖਸੀਅਤਾਂ ਮੈਦਾਨ ਦੇ ਵਿੱਚ ਉਤਰਦੀਆਂ ਨੇ ਲੋਕ ਸਭਾ ਚੋਣਾਂ ਲਈ ਔਰ ਖ਼ਾਸ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਖਡੂਰ ਸਾਹਿਬ ਦੇ ਜਿਹੜੇ ਵੋਟਰ ਨੇ ਉਹ ਇਹ ਫੈਸਲਾ ਕਰਦੇ ਨੇ ਕਿ ਭਾਈ ਅਸੀਂ ਸਜ਼ਾ ਦੇਣੀ ਹੈ ਹਕੂਮਤ ਨੂੰ ਔਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਨਿਹੱਕੇ ਨੂੰ ਫੜ ਕੇ NSA ਦੇ ਥੱਲੇ 2900 ਕਿਲੋਮੀਟਰ ਦੂਰ ਰੱਖਿਆ ਹੋਇਆ। ਤੇ ਅਸੀਂ ਵੀ ਇਹ ਸਮਝਿਆ ਕਿ ਭਾਈ ਦੇਖੋ ਲੋਕਾਂ ਦੀ ਆਵਾਜ਼ ਕੀ ਔਰ ਲੋਕਾਂ ਨੇ ਜਿਸ ਵੱਡੇ ਮੈਂਡੇਟ ਨਾਲ ਲਗਭਗ 2 ਲੱਖ ਵੋਟਾਂ ਦੇ ਫਰਕ ਨਾਲ ਜਿਹੜਾ ਅੰਮ੍ਰਿਤਪਾਲ ਸਿੰਘ ਜਿੱਤੇ, ਜਿਹੜਾ ਈਵਨ ਮੋਦੀ ਦੀ ਲੀਡ ਵੀ ਨਹੀਂ ਹੈ, ਜਿੱਥੇ ਕਿ ਉਹ ਬਨਾਰਸ ਜਾ ਕੇ ਕਹਿੰਦਾ ਕਿ ਮੈਂ ਗੰਗਾ ਮਈਆ ਦਾ ਪੁੱਤਰ ਹਾਂ ਤੇ ਗੰਗਾ ਨੇ ਮੈਨੂੰ ਕੱਢਿਆ, ਮੈਨੂੰ ਮਾਂ ਨੇ ਨਹੀਂ ਜੰਮਿਆ, ਗੰਗਾ ਨੇ ਜੰਮਿਆ। ਔਰ ਪੰਜਾਬ ਦੀਆਂ 13 ਸੀਟਾਂ 'ਚੋਂ ਸਭ ਤੋਂ ਜ਼ਿਆਦਾ ਲੀਡ ਦੇ ਨਾਲ ਉਹਨਾਂ ਦੀ ਜਿੱਤ ਹੋਈ। ਹਾਲਾਂ ਜਦੋਂ ਜਿਹੜੇ ਉਦੋਂ ਇਹ ਸਮਝਦੇ ਸੀ ਕਿ ਜੀ ਜੇ ਉਹ ਜਿੱਤ ਜਾਣਗੇ ਤੇ ਉਹ ਬਾਹਰ ਆ ਜਾਣਗੇ, ਕਿਉਂਕਿ ਉਹਨਾਂ ਦੇ ਲਈ 1999 'ਚ ਮਾਨ ਸਾਹਿਬ ਜਾਂ ਤਿੰਦਰਪਾਲ ਸਿੰਘ ਜਾਂ ਦੂਸਰੇ ਉਦਾਹਰਣ ਸੀ। ਮੈਂ ਕਿਹਾ ਵੀ ਉਹ ਇੱਕ ਵੱਖਰੇ ਸਮਝੌਤੇ ਦਾ ਹਿੱਸਾ ਸੀ ਕਿ ਉਹਨਾਂ ਨੂੰ ਛੱਡਿਆ ਜਾਏਗਾ, ਐਸਾ ਕੋਈ ਲਾਅ ਐਗਜ਼ਿਸਟ ਨਹੀਂ ਕਰਦਾ। ਪਰ ਕਿਉਂਕਿ ਨਾ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਜਿਹੜਾ ਜੁਰਮ ਕੀਤਾ ਹੋਇਆ, ਨਾ ਕਿਸੇ ਕੋਰਟ ਦੇ ਵਿੱਚ ਸਾਬਤ ਹੈ। ਇੱਕ ਗ੍ਰੇਸ ਹੁੰਦੀ ਹੈ ਜੇ ਤੁਸੀਂ ਆਪਣੇ ਆਪ ਨੂੰ ਜਮਹੂਰੀਅਤ ਕਹਿੰਦੇ ਹੋ ਤਾਂ ਜਦੋਂ ਹੀ ਇਹ ਲੋਕਾਂ ਦਾ ਫਤਵਾ ਸੀ ਗ੍ਰੇਸਫੁਲੀ ਉਹਨਾਂ ਨੂੰ ਤੁਸੀਂ ਔਰ ਇਹਨਾਂ ਨੇ ਸੈਂਟਰਲ ਏਜੰਸੀਆਂ ਨੇ ਇਸ ਭੰਤੇ ਨੂੰ ਕਹਿ ਕੇ ਜਿਹੜਾ 1 ਸਾਲ ਹੋਰ ਨੈਸ਼ਨਲ ਜਿਹੜਾ ਸਿਕਿਉਰਿਟੀ ਐਕਟ ਲਾਤਾ। ਫਿਰ ਵਕੀਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਜੀ। ਜੇਲਰ ਨੂੰ ਲਿਖਿਆ, ਅਦਾਲਤ 'ਚ ਗਏ, ਸਹੁੰ ਚੁਕਾਈ ਜਾਏ। ਡਿਪਟੀ ਕਮਿਸ਼ਨਰ ਨੂੰ ਲਿਖਿਆ, ਉਹਨੇ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਨੂੰ ਭੇਜਿਆ, ਚੀਫ ਸੈਕਟਰੀ ਨੇ ਓਮ ਬਿਰਲਾ ਨੂੰ ਸਪੀਕਰ ਨੂੰ ਭੇਜਿਆ ਕਿ ਜੀ ਸਹੁੰ ਚੁਕਾਈ ਜਾਏ। ਇਹ ਵੀ ਸੀ ਵੀ ਚੁਕਾਣੀ ਐਵੇਂ ਕਿ ਨਹੀਂ ਹੈ। ਹੁਣ ਇਹ ਆ ਗਿਆ ਕਿ ਜੀ ਉਹਨਾਂ ਨੇ ਕਿਹਾ ਕਿ 5 ਜੁਲਾਈ ਨੂੰ ਜਿਹੜਾ ਉਹ ਸਹੁੰ ਚੁਕਾਈ ਜਾਏਗੀ। ਲਿਮਿਟਿਡ ਰਿਹਾਈ, ਲਿਮਿਟਿਡ ਰਿਹਾਈ ਦਾ ਮਤਲਬ ਉਹ ਉਹਨਾਂ ਦੀ ਔਰ ਜਿਹੜੀਆਂ ਸ਼ਰਤਾਂ ਨੇ ਮੈਂ ਸਮਝਦਾ ਹਾਂ ਵੀ ਹਾਲਾਂ ਉਹਨਾਂ ਦੇ ਨਾਲ ਹੁਣ ਆਲੇ ਦੁਆਲੇ ਕਿਹਦਾ ਸੰਬੰਧ ਜੁੜਿਆ ਹੋਇਆ ਜਾਂ ਕੀ ਹੈ। ਕੁਛ ਚੀਜ਼ਾਂ ਜਿਸ ਲੈਵਲ ਦੀ ਐਕਸਪੈਕਟੇਸ਼ਨ ਭਾਈ ਅੰਮ੍ਰਿਤਪਾਲ ਸਿੰਘ ਤੋਂ ਪੰਜਾਬ ਦੇ ਜਾਂ ਹਲਕਾ ਖਡੂਰ ਸਾਹਿਬ ਦੇ ਲੋਕ ਕਰਦੇ ਨੇ, ਮੈਂ ਸਮਝਦਾ ਵੀ ਆਹ ਜਿਹੜੀ ਜ਼ਲਾਲਤ ਹੈ, ਜਿਹੜੀਆਂ ਹੁਣ ਆਹ 10 ਸ਼ਰਤਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਸਹੁੰ ਚੁਕਾਉਣ ਲਈ ਲਿਆਂਦਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨਾਲ ਡਿਬਰੂਗੜ੍ਹ ਜੇਲ੍ਹ ਤੋਂ ਰਿਹਾ ਹੋਣ ਤੋਂ ਲੈ ਕੇ ਆਪਣੀ ਹਿਰਾਸਤ ਦਾ ਸਮਾਂ ਪੂਰਾ ਕਰਨ ਲਈ ਵਾਪਸ ਜੇਲ੍ਹ ਪਹੁੰਚਣ ਤੱਕ ਦਾ ਸਾਰਾ ਸਮਾਂ ਉਹਨਾਂ ਦੇ ਨਾਲ ਉਨੇ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਜਿੰਨੇ ਅੰਮ੍ਰਿਤਸਰ ਦੇ SSP ਯੋਗ ਸਮਝਣ, ਨਾਲ ਪੁਲਿਸ ਰਹੇਗੀ। ਪਾਰਲੀਮੈਂਟ ਦੇ ਅੰਦਰ ਉਹਨਾਂ ਦੇ ਨਾਲ ਉਨੇ ਪੁਲਿਸ ਮੁਲਾਜ਼ਮ ਜਾਂ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ ਜਿਨ੍ਹਾਂ ਦੀ ਆਗਿਆ 77 ਲੋਕ ਸਭਾ ਅੰਦਰ ਵੀ ਪਾਰਲੀਮੈਂਟ ਦੇ ਉੱਥੇ ਵੀ ਨਾਲ ਪੁਲਿਸ। ਆਪਣੀ ਆਰਜ਼ੀ ਰਿਹਾਈ ਦੌਰਾਨ ਉਹ ਨਵੀਂ ਦਿੱਲੀ ਤੋਂ ਇਲਾਵਾ ਕਿਸੇ ਵੀ ਹੋਰ ਕਾਰਜ ਖੇਤਰ ਵਿੱਚ ਦਾਖਲ ਨਹੀਂ ਹੋਣਗੇ। ਉਹ ਆਪਣੇ ਹਲਕੇ ਦੇ ਲੋਕਾਂ ਨੂੰ ਨਹੀਂ, ਪੰਜਾਬ ਹੀ ਨਹੀਂ ਆ ਸਕਦੇ ਕਿ ਤੁਸੀਂ ਜਿਹੜਾ ਦਿੱਲੀ ਰਿਹਾਈ ਦੇ ਸਮੇਂ ਵਿੱਚ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਦਿੱਲੀ ਤੱਕ ਜਾਣ ਅਤੇ ਵਾਪਸ ਆਉਣ ਤੱਕ ਦਾ ਸਮਾਂ ਸ਼ਾਮਲ ਹੋਏਗਾ ਕਿ ਜਿਹੜੀ 1 ਦਿਨ ਦੀ ਜਰਨੀ ਆਉਣ ਦੀ ਉਹ ਵੀ ਉਹਦੇ 'ਚ ਹੀ 4 ਦਿਨ ਜਿਹੜੇ ਦਿੱਤੇ ਨੇ ਤਾਂ ਕਿ ਕੋਈ ਬਾਹਰ ਫਰੀ ਹਵਾ ਦੇ ਵਿੱਚ ਕੋਈ ਸਾਹ ਨਾ ਲੈ ਲੈ। ਜਿਸ ਸਮੇਂ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਪਾਰਲੀਮੈਂਟ ਵਿੱਚ ਲੋੜ ਨਾ ਹੋਵੇ ਉਹਨਾਂ ਨੂੰ ਅਜਿਹੀ ਥਾਂ 'ਤੇ ਰੱਖਿਆ ਜਾਏਗਾ ਜਿੱਥੇ SSP ਅੰਮ੍ਰਿਤਸਰ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਯੋਗ ਸਮਝਣ। ਹੁਣ ਹਾਲਾਂ ਲੋਕ ਸਭਾ ਦਾ ਸੈਸ਼ਨ ਖਤਮ ਹੋ ਚੁੱਕਾ ਹੈ, ਸੋ ਉਹਨਾਂ ਨੇ ਸਪੀਕਰ ਦੇ ਚੈਂਬਰ 'ਚ ਜਾ ਕੇ ਚੁੱਕਣੀ ਹੈ, ਪਰ ਉਹ ਕਹਿੰਦੇ ਨੇ ਵੀ ਉੱਥੇ ਵੀ ਜਾ ਕੇ
ਜਦੋਂ ਉੱਥੇ ਅਜੇ ਸਹੁੰ ਚੁੱਕਣ ਔਰ ਨਾ ਚੁੱਕਣ ਦੇ ਵਿੱਚ ਵਕਤ ਹੈ ਤੇ ਉਹਨਾਂ ਦੀ ਸੁਰੱਖਿਆ ਥੱਲੇ ਹੀ ਰਹਿਣਗੇ। ਦੇਖੋ ਦਿੱਲੀ ਵਿੱਚ ਰਹਿਣ ਦੌਰਾਨ ਉਹ ਆਪਣੇ ਪੰਜਾਬ ਡੈਟੇਨਿਊ ਕੰਡੀਸ਼ਨ ਆਫ ਡਿਟੈਂਸ਼ਨ 1981 ਦੀ ਧਾਰਾ 2C ਵਿੱਚ ਪਰਿਭਾਸ਼ਿਤ ਰਿਸ਼ਤੇਦਾਰਾਂ ਨੂੰ ਮਿਲ ਸਕਣਗੇ। ਇਹਦਾ ਮਤਲਬ ਮਾਪਿਓ ਤੇ ਵਾਈਫ ਤਾਂ ਪਹਿਲਾਂ ਹੀ ਉੱਥੇ ਜਾ ਕੇ ਰਹਿੰਦੀ ਹੈ ਨੇੜੇ ਤੇੜੇ ਗੁਰਦੁਆਰਾ ਸਾਹਿਬ ਦੇ। ਸੋ ਮਤਲਬ ਇਹ ਹੈ ਵੀ ਹੋਰ ਕਿਸੇ ਆਪਣੇ ਕੰਸਟੀਟਿਊਐਂਟ ਨੂੰ ਜਾਂ ਐਕਸਟੈਂਡਡ ਫੈਮਿਲੀ ਨੂੰ ਵੀ ਨਹੀਂ ਮਿਲ ਸਕਦੇ। ਅੰਮ੍ਰਿਤਪਾਲ ਅਜਿਹੀ ਕੋਈ ਵੀ ਕਾਰਵਾਈ ਜਾਂ ਗਤੀਵਿਧੀ ਕਰਨ ਤੋਂ ਬਚਣਗੇ ਜੋ ਕੌਮੀ ਸੁਰੱਖਿਆ ਪ੍ਰਤੀ ਖਤਰਨਾਕ ਹੋਵੇ। ਮਤਲਬ ਇਹ ਹੈ ਵੀ ਅਸੀਂ ਨਹੀਂ ਤਾਂ ਇੱਕ ਹੋਰ NSA ਲਾ ਦੇਵਾਂਗੇ, ਪਹਿਲਾਂ ਹੀ ਲਾਏ ਹੋਏ ਨੇ। ਅੰਮ੍ਰਿਤਪਾਲ ਜਾਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ ਉਹਨਾਂ ਦੇ ਕਿਸੇ ਬਿਆਨ ਦੀ ਵੀਡੀਓਗ੍ਰਾਫੀ ਕਰਨ ਜਾਂ ਅਜੇ ਕਿਸੇ ਬਿਆਨ ਨੂੰ ਅੱਗੇ ਵੰਡਣ ਦੀ ਆਗਿਆ ਨਹੀਂ ਹੋਏਗੀ। ਨਾ ਤੁਸੀਂ ਉਹਨਾਂ ਦੀ ਬਿਹਾਫ ਤੇ ਕੋਈ ਉਹਨਾਂ ਦਾ ਰਿਸ਼ਤੇਦਾਰ ਬਿਆਨ ਦੇ ਸਕਦਾ ਹੈ, ਨਾ ਤੁਸੀਂ ਉਹਨਾਂ ਦੀ ਵੀਡੀਓਗ੍ਰਾਫੀ ਕਰ ਸਕਦੇ ਹੋ। ਇਸ ਦੌਰਾਨ ਉਹਨਾਂ ਦੇ ਦਿੱਲੀ ਰਹਿਣ ਅਤੇ ਉੱਥੇ ਕਿਤੇ ਆਉਣ ਜਾਣ ਦਾ ਖਰਚਾ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਕੋਲ ਉਪਲਬਧ ਵਿਭਾਗੀ ਬੜੇ ਆਸਾਨ ਕੀਤਾ ਹੈ ਜੀ ਇਹ ਡਾਇਰੈਕਟਰ ਫਲਾਣਾ ਦੇਣਗੇ। ਔਰ ਇਹ ਜਿਹੜਾ ਇਹ ਸ਼ਰਤਾਂ ਦੀ ਪਾਲਣਾ ਕਰਾਉਣ ਲਈ SSP ਅੰਮ੍ਰਿਤਸਰ ਲੋਕ ਸਭਾ ਦੇ ਜਨਰਲ ਸਕੱਤਰ ਨਾਲ ਤਾਲਮੇਲ। ਹੁਣ ਇਹ 10 ਸ਼ਰਤਾਂ ਦੇ ਥੱਲੇ ਹੁਣ ਇਸ ਲੈਵਲ ਇਹ ਜ਼ਲਾਲਤ ਹੈ, ਇਹ ਜ਼ਲੀਲ ਕਰਨਾ। ਜੇ ਇੱਕ ਇਲੈਕਟਿਡ ਪਾਰਲੀਮੈਂਟ ਮੈਂਬਰ ਨੂੰ ਜਿਹਨੂੰ ਲੱਖਾਂ ਲੋਕਾਂ ਨੇ ਜਿਤਾਇਆ ਉਹ ਸਿੱਖ ਥਾਟ ਦੀ ਨੁਮਾਇੰਦਗੀ ਵੀ ਕਰਦਾ ਹੈ। ਹਾਲਾਂ ਮੈਂ ਸਮਝਦਾ ਹਾਂ ਵੀ ਜੇ ਸੱਚਮੁੱਚ ਬਾਕੀ ਤਾਂ ਕਿਉਂਕਿ ਸਾਡੀ ਕੋਈ ਕਮਿਊਨੀਕੇਸ਼ਨ ਨਹੀਂ ਹੈ ਇਹਨਾਂ ਹਾਲਾਤਾਂ 'ਚ ਜੇ ਸੱਚਮੁੱਚ ਆਪਣੇ ਉਸ ਇਮੇਜ ਨੂੰ ਅੱਗੇ ਤੋਰਨਾ ਹੋਏ ਔਰ ਇਸ ਜ਼ਲਾਲਤ ਨੂੰ ਨਾ ਸਹਾਰਨਾ ਹੋਏ ਤੇ ਅੰਮ੍ਰਿਤਪਾਲ ਸਿੰਘ ਈਵਨ ਠੁੱਡ ਮਾਰ ਸਕਦਾ ਹੈ ਕਿ ਭਾਈ ਰੱਖੋ ਆਪਣੀ ਮੈਂਬਰੀ ਆਪਣੇ ਕੋਲ ਔਰ ਇਸ ਜ਼ਲਾਲਤ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ। ਉਹਦੇ ਨਾਲ ਉਹਨਾਂ ਦਾ ਕੱਦ ਕਿਤੇ ਵੱਡਾ ਹੋਏਗਾ। ਔਰ ਜਿਸ ਕੰਮ ਲਈ ਜੇ ਉਹ ਤੁਰੇ ਨੇ ਕਿ ਭਾਈ ਕੌਮ ਦੀ ਵਿਗੜੀ ਨੂੰ ਬਣਾਉਣਾ ਔਰ ਉਸ ਲਈ ਉਹਨਾਂ ਨੇ ਆਪਣਾ ਆਪਾ ਇਸ ਪਾਸੇ ਲਾਉਣਾ ਤੇ ਅਦਰਵਾਈਜ਼ ਇਸ ਜ਼ਲਾਲਤ ਚੋਂ ਨਿਕਲ ਠੀਕ ਹੈ MP ਦੀ ਪੈਨਸ਼ਨ ਲੱਗ ਜਾਏਗੀ। ਇਹ ਵੀ ਠੀਕ ਹੈ ਕਿ ਵੀ MP ਦੇ ਨਾਂ ਥੱਲੇ ਹੁਣ ਜੇ ਇੱਕ MP ਆਪਣੇ ਕੰਸਟੀਟਿਊਐਂਟਸ ਨੂੰ ਨਹੀਂ ਮਿਲ ਸਕਦਾ, ਦਿੱਲੀ ਦੇ ਵਿੱਚ ਉਹ ਬਿਆਨ ਨਹੀਂ ਦੇ ਸਕਦਾ, ਦੂਜਾ ਨਹੀਂ ਇਹ ਕਿਹੜੀ ਡਾਰਕ ਏਜ ਹੈ। ਤਾਂ ਇਵੇਂ ਤਾਂ ਜੇਲ੍ਹਾਂ ਚੋਂ ਗਾਂਧੀ ਜਾਂ ਸੁਭਾਸ਼ ਚੰਦਰ ਬੋਸ ਜਾਂ ਭਗਤ ਸਿੰਘ ਜਾਂ ਦੂਜੇ ਉਹਨਾਂ ਦੇ ਵੀ ਬਿਆਨ ਹੁੰਦੇ ਸੀ ਜੇਲ੍ਹਾਂ 'ਚ ਹੁੰਦੇ। ਹੁਣ ਤਾਂ ਰਿਹਾਈ ਦਿੱਤੀ ਹੈ ਕਿ ਵੀ ਉਹ ਸਹੁੰ ਚੁੱਕਣ ਜਾ ਰਿਹਾ। ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਗੁਲਾਮੀ ਕੀ ਹੁੰਦੀ ਹੈ, ਇਹ ਗੁਲਾਮੀ ਦੇ ਨਾਲ ਜ਼ਲੀਲ ਕਰਨਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਪਹਿਲਾਂ ਆਪਾਂ ਮੈਸੇਜ ਪੜ੍ਹਦੇ ਹਾਂ ਕਿ ਆਈਜ਼ ਆਫ ਪਾਰਟਨਰ ਕਹਿੰਦੇ ਨੇ ਕਿ ਅੱਜ ਦੇ ਕੌਮੀ ਮੀਡੀਆ ਇੱਕੋ ਇੱਕ ਹੱਲ ਹੈ। USA ਮੀਡੀਆ ਪੋਲੀਟਿਕਸ ਪੰਜਾਬ TV 84 ਇਹਨਾਂ ਚੈਨਲ ਨੂੰ ਵੱਧ ਤੋਂ ਵੱਧ ਸਿੱਖ ਘਰਾਂ ਤੱਕ ਪਹੁੰਚਾਇਆ ਜਾਵੇ। ਔਰ ਫਿਰ ਉਹ ਫਤਿਹ ਵੀ ਬੁਲਾਉਂਦੇ ਨੇ। ਔਰ ਕਸ਼ਮੀਰ ਸਿੰਘ ਜੀ ਇਸ ਨੂੰ ਕਹਿੰਦੇ ਨੇ ਗੁਲਾਮੀ। ਔਰ ਨਿਹੰਗ ਸਿੰਘ ਜੀ ਜਿਹੜੇ ਹੈ ਆਲਵੇਜ਼ ਕਹਿੰਦੇ ਨੇ ਕਿ ਗ੍ਰੇਟ ਸ਼ੋ ਸੱਚੋ ਸੱਚ। ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ। ਹਾਂਜੀ ਸ਼ਰਦਾ ਸਿੰਘ ਜੀ ਵੀ ਕਹਿੰਦੇ ਸਿੱਖਾਂ ਨੂੰ ਕਦੋਂ ਸਮਝ ਆਵੇਗੀ ਕਿ ਭਾਰਤੀ ਸਰਕਾਰ ਸਿੱਖ ਵਿਰੋਧੀ ਹੈ। ਔਰ ਦੀਪਕ ਚੋਪੜਾ ਜੀ ਆਏ ਨੇ। ਇਹ ਸਾਡੇ ਜਿਹੜਾ ਸ਼ੋਅ ਨੂੰ ਕਹਿੰਦੇ ਝੂਠੋ ਝੂਠ ਹੈ। ਔਰ ਕਹਿੰਦੇ ਕਿ ਝੂਠੋ ਝੂਠ 'ਚ ਸ਼ਬਦਾਂ ਜਿਹੜਾ ਸਮਾਂ ਖਰਾਬ ਕਰਨ ਲਈ ਧੰਨਵਾਦ ਕਹਿੰਦਾ ਉਹਨਾਂ ਨੇ। ਦੀਪਕ ਚੋਪੜਾ ਜੀ ਵੈਸੇ ਇਹ ਤੁਹਾਨੂੰ ਇੰਨਾ ਝੂਠ ਪਿਆਰਾ ਲੱਗਦਾ ਵੀ ਤੁਸੀਂ ਵੀ ਆਪਣਾ ਸਮਾਂ ਬਰਬਾਦ ਕਰਨਾ ਜਾ ਕੇ ਟੱਲੀਆਂ ਵਜਾਓ ਕਿਸੇ ਮੰਦਿਰ 'ਚ ਜੈ ਮਾਤਾ ਦੀ ਕਰੋ ਜਾਂ ਜੈ ਮੋਦੀ ਕੀ ਕਰੋ। ਇੱਥੇ ਕੀ ਲੈਣ ਆਏ ਹੋ? ਇੱਥੇ ਕੀ ਲੈਣ ਆਏ? ਨਿਹੰਗ ਸਿੰਘ ਜੀ ਜਵਾਬ ਦਿੰਦੇ ਨੇ ਦੀਪਕ ਜੀ ਸੱਚ ਸੁਣਨਾ ਹੈ ਤਾਂ ਮੋਦੀ ਨੂੰ ਜਾ ਕੇ ਸੁਣ ਲਓ। ਕੁਲਦੀਪ ਸਿੰਘ ਜੀ ਕਹਿੰਦੇ ਸਿੱਖੋ ਸਰਦਾਰੋ ਇਕੱਠ ਜਿੱਦ ਜਾਂ ਇਕੱਠੇ ਹੋ ਜਾਓ ਉਹਨਾਂ ਦਾ ਮਤਲਬ ਹੈ ਜਾਂ ਏਕਤਾ। ਔਰ ਕੁਲਦੀਪ ਸਿੰਘ ਜੀ ਵੀ ਆਏ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ। ਰਾਜਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ ਗੁਰਫਤਿਹ ਜੀ ਔਰ ਜਸਵੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਮੁਹੰਮਦ ਬੋਇਲ ਜੀ ਵੀ ਕੌਮੀ ਯੋਧਾ। ਔਰ ਇਸੇ ਤਰ੍ਹਾਂ ਸ਼ਰਦਾ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜੋਗਿੰਦਰ ਸਿੰਘ ਜੀ ਵੀ ਫਤਿਹ ਐਂਡ ਰਾਜਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਟੈਰਰਿਸਟ ਕੰਟਰੀ ਪ੍ਰੀਚਿੰਗ ਪੀਸ। ਔਰ ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਵੀ ਫਤਿਹ ਬੁਲਾਉਂਦੇ ਨੇ। ਮਨਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜ਼ੁਲਫਿਕਾਰ ਖਾਨ ਜੀ ਵੀ ਖਾਲਸਾ ਜ਼ਿੰਦਾਬਾਦ। ਔਰ ਜਗਤਾਰ ਸਿੰਘ ਜੀ ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਕਹਿੰਦੇ ਭਾਈ ਗਜਿੰਦਰ ਸਿੰਘ ਜੀ ਦੇ ਤੁਰ ਜਾਣ ਦਾ ਬਹੁਤ ਦੁੱਖ ਹੋਇਆ। ਉਹ ਜਿੰਦਾ ਰਹਿਣਗੇ ਸਦੀਆਂ ਤੱਕ ਆਜ਼ਾਦੀ ਪਰਵਾਨਿਆਂ ਦੇ ਦਿਲਾਂ ਦੇ ਵਿੱਚ ਖਾਲਸਾ ਦੀ ਫਿਜ਼ਾ ਵਿੱਚ। ਖਾਲਸਾ ਜ਼ਿੰਦਾਬਾਦ।
ਐਂਡ ਪ੍ਰਣਾਮ ਸ਼ਹੀਦਾਂ ਨੂੰ। ਬਲਿਹਾਰ ਸਿੰਘ ਕੰਗ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਬਾਪੂ ਜੀ ਨੂੰ ਕੋਟ ਕੋਟ ਪ੍ਰਣਾਮ ਸਰ, ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਖਾਲਸਾ ਜ਼ਿੰਦਾਬਾਦ। ਅਵਤਾਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕਸ਼ਮੀਰ ਕਹਿੰਦੇ ਨੇ ਕਿ ਪ੍ਰਣਾਮ ਹੈ ਕੌਮ ਦੇ ਮਹਾਨ ਯੋਧੇ ਨੂੰ ਜੀ। ਔਰ ਫਿਰ ਇਸ ਤਰ੍ਹਾਂ ਅਵਤਾਰ ਸਿੰਘ ਜੀ, ਨਸਬੁੱਲ, ਹਾਂਜੀ ਬਲਵਿੰਦਰ ਸਿੰਘ ਜੀ ਕਹਿੰਦੇ ਇੱਧਰ ਉੱਧਰ ਦੀ ਹੁਣ ਛੱਡ ਦਿਓ ਗੱਲ ਮਿੱਤਰੋ, ਖਾਲਿਸਤਾਨ ਹੈ ਜਿਹੜਾ ਹੱਲ ਹੈ ਸਾਰੇ ਮਸਲਿਆਂ ਦਾ ਕਹਿੰਦੇ ਨੇ। ਔਰ ਇਸੇ ਤਰ੍ਹਾਂ KS ਜੀ ਫਤਿਹ ਬੁਲਾਉਂਦੇ ਨੇ। ਡਾਕਟਰ ਪਰਮਜੀਤ ਸਮਰਾ ਜੀ ਵੀ ਕਹਿੰਦੇ ਸ਼ਹੀਦ ਭਾਈ ਗਜਿੰਦਰ ਸਿੰਘ ਜਲਾਵਤਨੀ ਦੀ ਸਿੱਖ ਕੌਮ ਲਈ ਤਿਆਗ ਦੀ ਕੁਰਬਾਨੀ ਅਮਰ ਰਹੇਗੀ। ਔਰ ਜਸਬੀਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਸਿੰਘ ਨਵਜੋਤ ਜੀ ਪੰਜਾਬ ਬਣੇਗਾ ਖਾਲਿਸਤਾਨ। ਸੁਖਜੀਵਨ ਬੱਚੂ ਜੀ ਵੀ ਕੀਪ ਇਟ ਅਪ ਗੁੱਡ ਜੌਬ। ਸਿੰਘ ਗਰਚਾ ਜੀ ਵੀ ਔਰ ਇਸੇ ਤਰ੍ਹਾਂ ਪਨਿੰਦਰ ਜੈਦੀਸ਼ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਡਾਕਟਰ ਪਰਮਜੀਤ ਸਮਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਜਸਵੰਤ ਗਿੱਲ ਜੀ, ਸਲੂਟ ਟੂ ਭਾਈ ਗਜਿੰਦਰ ਸਿੰਘ ਜੀ, ਅਵਤਾਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਹਰਮਨ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੋਨ ਮਾਇਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਧਰਮ ਸਿੰਘ ਜੀ ਵੀ ਫਤਿਹ। ਐਂਡ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਨ ਬਹੁਤ ਦੁਖੀ ਹੋਇਆ ਬਾਪੂ ਜੀ ਦੀ ਖਬਰ ਸੁਣ ਕੇ, ਬਹੁਤ ਦੁੱਖ ਲੱਗਾ। ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਨਿਹੰਗ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TVD4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।